ਪੰਜਾਬ ਨਦੀਆਂ ਦੀ ਧਰਤੀ, ਹਰਿਆਲੀ ਦਾ ਦੇਸ। ਇੱਥੇ ਰਚੀ ਗਈ ਕਦੀਮ ਮਜ਼ਹਬੀ ਕਿਤਾਬ ਰਿਗਵੇਦ ਵਿੱਚ ਇਸ ਧਰਤੀ ਨੂੰ ਸਪਤਾ ਸਿੰਧਵਾ ਆਖਿਆ। ਮਗਰੋਂ ਮਸ਼ਹੂਰ ਵਾਰ ਮਹਾਭਾਰਤ ਵਿੱਚ ਪੰਜਾਬ ਨੂੰ ਕਦੇ 6 ਕਦੇ 5 ਨਦੀਆਂ ਦਾ ਇਲਾਕਾ ਦੱਸਿਆ ਗਿਆ। ਪਾਂਚਾ ਨਦਿਓ ਵਾਂਤੀ ਐਤਾ ਯਾਤਰਾ ਪੀਲੂ ਬਣਾ ਨਿਆਪੀ। 19ਵੀਂ ਸਦੀ ਦੇ ਅੱਧ ਤਾਈਂ ਤਾਰੀਖਦਾਨਾ ਪੰਜਾਬ ਦੀ ਵਸੇਬੀ ਤਾਰੀਖ ਆਰੀਆਵਾਂ ਤੋਂ ਟੋਰੀ। 19ਵੀਂ ਸਦੀ ਪਾਕ ਹਿੰਦ ਦੀ ਤਾਰੀਖ ਬਾਰੇ ਇੱਕ ਵੱਡੀ ਤਬਦੀਲੀ ਦਾ ਕਾਰਨ ਬਣੀ। ਇਹ ਉਹ ਜ਼ਮਾਨਾ ਹੈ ਜਦੋਂ ਗੋਰੇ ਕਬਜ਼ਾਗੀਰ ਹਿੰਦ ਦੇ ਵੱਡੇ ਹਿੱਸੇ ਉੱਤੇ ਕਾਬਜ਼ ਹੋ ਚੁੱਕੇ ਸਨ। 1826 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਇੱਕ ਗੋਰਾ ਸਈਆ ਚਾਰਲਸ ਮੈਸਨ ਫਿਰਦਾ ਫਰਾਂਦਾ ਸਾਹੀਵਾਲ ਦੇ ਨੇੜੇ ਹੜੱਪਾ ਨਾਂ ਦੇ ਕਦੀਮ ਪਿੰਡ ਆਇਆ ਤੇ ਉਸ ਇੱਥੇ ਇੱਟਾਂ, ਰੋੜੇ ਤੇ ਥੇ ਵੇਖੇ। 1853 ਵਿੱਚ ਇੱਕ ਹੋਰ ਗੋਰਾ ਆਲਿਮ ਸਰ ਅਲੈਗਜ਼ੈਂਡਰ ਕਨਿੰਗਮ ਹੜੱਪਾ ਵੇਖਣ ਅੱਪੜਿਆ, ਜਿਸ ਨੂੰ ਕੁਝ ਪੁਰਾਣੀਆਂ ਪਸ਼ੂ ਮੂਰਤੀਆਂ ਲੱਭੀਆਂ। 1860 ਦੇ ਨੇੜੇ ਨਾਰਥ ਵੈਸਟਰਨ ਰੇਲਵੇ ਦੀ ਪਟੜੀ ਵਿਛਣ ਲੱਗੀ ਤਾਂ ਹੜੱਪੇ ਦੇ ਥੇ ਦੀਆਂ ਇੱਟਾਂ ਦੀ ਰੋੜੀ ਹੇਠਾਂ ਵਿਛਾਈ ਜਾਣ ਲੱਗ ਪਈ, ਜਿਸ ਤੋਂ ਕਨਿੰਗਮ ਜੈ ਸਿਆਣਿਆਂ ਗਵੇੜ ਲਾਇਆ ਜੋ ਇਹ ਇੱਟਾਂ ਬਹੁਤ ਕਦੀਮੀ ਨੇ, ਜੋ ਕਿਸੇ ਉਜੜੇ ਸਮਾਜ ਦਾ ਨਿਸ਼ਾਨ ਨੇ। 1921 ਵਿੱਚ ਗੋਰਾ ਸਰਕਾਰ ਨੇ ਥੇ ਕਟਾਈ ਦੇ ਮਾਹਿਰ ਦਿਆਰਾਮ ਸਾਹਣੀ ਨੂੰ ਹੜੱਪਾ ਦੀ ਖੁਦਾਈ ਦੇ ਕੰਮ ਲਾਇਆ। ਸਾਹਣੀ ਨੇ ਖੁਦਾਈ ਕੀ ਕੀਤੀ, ਗੁਜ਼ਰੀ ਗਵਾਚੀ ਦੁਨੀਆ ਦਾ ਇੱਕ ਨਵਾਂ ਬੂਹਾ ਖੁੱਲ੍ਹ ਗਿਆ। ਤਾਰੀਖ ਬਦਲ ਗਈ। ਪੰਜਾਬ ਦੇ ਪੁਰਾਣੇ ਸਮਾਜ ਦੀ ਉਮਰ ਬਾਰੇ ਨਵਾਂ ਠੋਸ ਨਕਸ਼ਾ ਉੱਭਰ ਕੇ ਸਾਹਮਣੇ ਆ ਗਿਆ। ਹੜੱਪਾ ਤਹਿਜ਼ੀਬ ਜੱਗ ਦੀਆਂ ਕਦੀਮ ਤਹਿਜ਼ੀਬਾਂ ਦੀ ਸਭ ਵਿੱਚ ਜਾ ਖਲੋਤੀ, ਜਿਸ ਦੀ ਘੱਟੋ ਘੱਟ ਉਮਰ ਮਿਸਰ ਤੇ ਮੈਸੋਪੋਟੇਮੀਆ ਦੇ ਬਰਾਬਰ ਮਿੱਥੀ ਗਈ। ਰਹਿਤਲ ਤੇ ਬੋਲੀ ਬਾਰੇ ਪੁਰਾਣੇ ਵਿਚਾਰ ਬੋਧੇ ਸਾਬਿਤ ਹੋਏ। ਆਰੀਆ ਰਹਿਤਲ ਤੋਂ ਪੁਰਾਣੀ ਰਹਿਤਲ ਤੇ ਸੰਸਕ੍ਰਿਤ ਤੋਂ ਪੁਰਾਣੀ ਬੋਲੀ ਦਾ ਮੌਜੂਦ ਹੋਣ ਸਾਬਿਤ ਹੋ ਗਿਆ। ਅਫਸੋਸ ਕਿ ਹੜੱਪਾ ਬੋਲੀ ਅਜੇ ਤਾਈਂ ਪੜ੍ਹੀ ਨਹੀਂ ਜਾ ਸਕੀ। ਪਰ ਇਸ ਹਕੀਕਤ ਵਿੱਚ ਕੋਈ ਸ਼ੱਕ ਨਾ ਰਿਹਾ ਜੋ ਵੇਦੀ ਬੋਲੀ ਤੇ ਕਲਾਸੀਕਲ ਸੰਸਕ੍ਰਿਤ ਤੋਂ ਪਹਿਲਾਂ ਇੱਥੇ ਹੋਰ ਜ਼ਬਾਨਾਂ ਵਧੀਆਂ ਫੁੱਲੀਆਂ, ਜਿਨ੍ਹਾਂ ਵਿੱਚ ਦਰਾਵੜੀ, ਮੁੰਡਾ ਤੇ ਆਸਟਰਿਕ ਬੋਲੀਆਂ ਸ਼ਾਮਿਲ ਸਨ। ਇਸ ਤਾਰੀਖੀ ਪਿਛੋਕੜ ਵਿੱਚ ਪੰਜਾਬੀ ਬੋਲੀ ਦੀਆਂ ਜੜ੍ਹਾਂ ਤੇ ਵਧਾਰੇ ਨੂੰ ਸਮਝਿਆ ਜਾ ਸਕਦਾ ਹੈ। ਪੰਜਾਬੀ ਬਾਰੇ 3 ਨਜ਼ਰੀਏ ਆਮ ਲੱਭਦੇ ਨੇ। ਪਹਿਲਾ, ਪੰਜਾਬੀ ਸੰਸਕ੍ਰਿਤ ਵਿੱਚੋਂ ਨਿਕਲੀ ਏ। ਦੂਜਾ, ਪੰਜਾਬੀ ਦਾ ਬੀ ਵੇਦੀ ਬੋਲੀ ਵਿੱਚੋਂ ਫੁੱਟਿਆ ਹੈ। ਤੀਜਾ, ਪੰਜਾਬੀ ਦੀਆਂ ਜੜ੍ਹਾਂ ਆਰੀਆ ਬੋਲੀ ਤੋਂ ਪਹਿਲਾਂ ਦੀਆਂ ਬੋਲੀਆਂ ਵਿੱਚ ਲੁਕੀਆਂ ਹੋਈਆਂ ਨੇ। For all the languages except Brahvi, the roots are supposed to, the major theory is that they are Indo-Aryan languages. There's an alternative theory, and the alternative theory is that they are probably pre-Aryan languages, therefore they are not Aryan languages. Now, if you look at the comparison of words, and if you look at sounds, then there's a discrepancy. The comparison of words places these languages in the Indo-Aryan family of languages. That is, they may be derivatives of Sanskrit. The sounds, on the other hand, lead you to some pre-Aryan origin, because the ra sound, ta sound, retroflex sounds, these are not found in any of the languages connected to the Aryan family. The Aryan came in waves, and they did not slaughter everybody. Therefore, they must have settled down, they must have got married, and languages, as usual, must have got intermixed. So perhaps the words of Sanskrit origin, changed form of Sanskrit origin, predominate, but nevertheless, there is a strong element of the local over here. In short, that makes Punjabi and derivative languages of its kind actually go back to ancient Indian roots. So it's very much a local language, the daughter of this soil, but of course the other mixture is very strong, especially in the vocabulary. ਆਰੀਆ ਚੜਤਲ ਪਿੱਛੋਂ ਸੰਸਕ੍ਰਿਤ ਬਾਹਮਣ ਧਰਮ ਤੇ ਉੱਚੀਆਂ ਜਾਤੀਆਂ ਦੀ ਪਵਿੱਤਰ ਬੋਲੀ ਬਣੀ। ਧਰਮ ਸ਼ਾਸਤਰ ਸੰਸਕ੍ਰਿਤ ਵਿੱਚ ਲਿਖੇ ਜੇ, ਪਰ ਨਾਲੋਂ ਨਾਲ ਦੇਸੀ ਬੋਲੀਆਂ, ਜਿਨ੍ਹਾਂ ਨੂੰ ਪ੍ਰਾਕ੍ਰਿਤਾਂ ਸੱਦਿਆ ਜਾਂਦਾ ਹੈ, ਲੋਕਾਂ ਦੀ ਵਰਤੋਂ ਵਿੱਚ ਲਗਾਤਾਰ ਰਹੀਆਂ। ਪਹਿਲੀ ਵਾਰ ਮਹਾਵੀਰ ਜੈਨ ਤੇ ਖਾਸ ਕਰ ਮਹਾਤਮਾ ਬੁੱਧ
6ਵੀਂ ਸਦੀ ਕਬਲ ਮਸੀਹ ਵਿੱਚ ਖੁੱਲੇਆਮ ਬਾਹਮਣ ਮੱਤ ਤੇ ਜਾਤੀਵਾਦ ਨੂੰ ਚੈਲੰਜ ਕੀਤਾ। ਉੱਥੇ ਉਹਨਾਂ ਬਾਹਮਣ ਬੋਲੀ ਸੰਸਕ੍ਰਿਤ ਨੂੰ ਵੀ ਰੱਦਿਆ। ਉਹਨਾਂ ਪ੍ਰਾਕ੍ਰਿਤਾਂ ਯਾਨੀ ਕੁਦਰਤੀ ਲੋਕ ਬੋਲੀਆਂ ਨੂੰ ਇਜ਼ਹਾਰ ਦਾ ਵਸੀਲਾ ਬਣਾਇਆ, ਜਿਸ ਤੋਂ ਪੰਜਾਬ ਵਿੱਚ ਬੁਲਿੰਦੀ ਪ੍ਰਾਕ੍ਰਿਤ ਨੂੰ ਵੀ ਸਹਾਰਾ ਮਿਲਿਆ। ਪੰਜਾਬ, ਮੌਜੂਦਾ ਖੈਬਰ ਪਖਤੂਨਖਵਾ ਤੇ ਅਫਗਾਨਿਸਤਾਨ ਬੁੱਧ ਮਤ ਤੇ ਪ੍ਰਾਕ੍ਰਿਤਾਂ ਦਾ ਵੱਡਾ ਗੜ ਬਣੇ। 326 ਕਬਲ ਮਸੀਹ ਸਿਕੰਦਰ ਯੂਨਾਨੀ ਹਿੰਦ ਤੇ ਧਾਵਾ ਕੀਤਾ। ਉਸ ਦੀ ਜੰਗ ਪੰਜਾਬ ਵਿੱਚ ਹੀ ਹੋਈ। ਸਿਕੰਦਰ ਦਾ ਵੱਡਾ ਯੁੱਧ ਮਹਾਰਾਜਾ ਪੋਰਸ ਨਾਲ ਵੈਦ ਨਦੀ ਯਾਨੀ ਜੇਹਲਮ ਦੇ ਕਿਨਾਰੇ ਹੋਇਆ। ਇਸ ਹਮਲੇ ਦੇ ਨਤੀਜੇ ਵਿੱਚ ਸੈਂਟਰਲ ਏਸ਼ੀਆ ਦੇ ਇਲਾਕੇ ਬਕਟਰੀਆ ਵਿੱਚ ਕੁਝ ਚਿਰ ਲਈ ਯੂਨਾਨੀ ਬਾਦਸ਼ਾਹੀ ਕਾਇਮ ਹੋਈ ਤੇ ਦੂਜੇ ਪਾਸੇ ਮਕਾਮੀ ਤੇ ਯੂਨਾਨੀ ਤਾਲਮੇਲ ਦੇ ਸਬਬ ਪੰਜਾਬ ਤੇ ਖੈਬਰ ਪਖਤੂਨਖਵਾ ਵਿੱਚ ਗੰਧਾਰਾ ਨਾਂ ਦਾ ਰਲਿਆ ਮਿਲਿਆ ਵਸੇਬਾ ਬਣਿਆ, ਜਿਸ ਦਾ ਗੜ ਮਰਗਲਾ ਪਹਾੜੀਆਂ ਦੀ ਹਰਿਆਲੀ ਵਿੱਚ ਟਕਿਆ ਟੈਕਸਲਾ ਨਾਂ ਦਾ ਸ਼ਹਿਰ ਜਗ ਮਸ਼ਹੂਰ ਹੋਇਆ। ਯੂਨਾਨੀ ਹਮਲੇ ਕਾਰਨ ਪੰਜਾਬ ਦੀ ਪ੍ਰਾਕ੍ਰਿਤ ਦਾ ਯੂਨਾਨੀ ਬੋਲੀ ਨਾਲ ਲੈਣ ਦੇਣ ਹੋਇਆ, ਜਿਸ ਦੇ ਕੁਝ ਅੱਖਰ ਅਜੇ ਵੀ ਅਜੋਕੀ ਪੰਜਾਬੀ ਵਿੱਚ ਵਰਤੀਂਦੇ ਨੇ। ਉਸ ਜ਼ਮਾਨੇ ਦੀਆਂ ਕੁਝ ਲਿਖਤਾਂ ਟੈਕਸਲਾ ਅਜਾਇਬ ਘਰ ਵਿੱਚ ਸੰਭਾਲੀਆਂ ਹੋਈਆਂ ਨੇ। ਪ੍ਰਾਕ੍ਰਿਤ ਤੇ ਸੰਸਕ੍ਰਿਤ ਦੀਆਂ ਲਿਖਤਾਂ ਦੇ ਕੁਝ ਨਮੂਨੇ ਅਸ਼ੋਕੇ ਆਜ਼ਮ ਦੇ ਵੇਲੇ ਦੀ ਦੱਸ ਪਾਉਂਦੇ ਨੇ। ਇਹਨਾਂ ਦੀ ਲਿਪੀ ਆਰਾਮੀ ਹੈ, ਜਿਸ ਵਿੱਚੋਂ ਖਰੋਸ਼ਟੀ ਲਿਪੀ ਨਿਕਲੀ। ਰੁੱਖ ਦੀ ਛਿੱਲ ਉੱਤੇ ਸੰਸਕ੍ਰਿਤ ਦੀ ਲਿਖਤ ਵੀ ਮੌਜੂਦ ਹੈ। 3 ਸਦੀ ਕਬਲ ਮਸੀਹ ਮਹਾਸਮਰਾਟ ਅਸ਼ੋਕ ਦੀਆਂ ਉਸਾਰੀਆਂ ਲਾਟਾਂ ਉੱਤੇ 4 ਪ੍ਰਾਕ੍ਰਿਤਾਂ ਵਿੱਚ ਲਿਖਤਾਂ ਲੱਭਦੀਆਂ ਨੇ, ਜਿਨ੍ਹਾਂ ਲਈ ਆਰਾਮੀ ਤੇ ਖਰੋਸ਼ਟੀ ਲਿਪੀਆਂ ਵਰਤੀਆਂ ਗਈਆਂ ਨੇ। ਪ੍ਰਾਕ੍ਰਿਤ ਨੇ ਆਪਣਾ ਸਫ਼ਰ ਜਾਰੀ ਰੱਖਿਆ, ਜਿਸ ਨੂੰ ਅਪਭ੍ਰੰਸ਼ ਸੱਦਿਆ ਜਾਂਦਾ ਹੈ। 711 ਵਿੱਚ ਅਰਬ ਫੌਜ ਮੁਹੰਮਦ ਬਿਨ ਕਾਸਿਮ ਦੀ ਅਗਵਾਈ ਵਿੱਚ ਸਿੰਧ ਫਤਹ ਕੀਤਾ ਤੇ ਸਹਿਜੇ ਅਰਬ ਰਾਜ ਸਿੰਧ ਤੋਂ ਪੰਜਾਬ ਯਾਨੀ ਮੁਲਤਾਨ ਤਾਈਂ ਫੈਲਿਆ। ਮਾੜੀਆਂ ਜਾਤੀਆਂ ਵਿੱਚੋਂ ਲੋਕ ਆਪਣਾ ਜਾਤੀ ਧਰਮ ਤਿਆਗ ਕੇ ਇਸਲਾਮ ਕਬੂਲਣ ਲੱਗ ਪਏ, ਸੋ ਇਸਲਾਮੀ ਤੇ ਸਾਮੀ ਅਸਰ ਪਾਰੋਂ ਰਹਿਤਲ ਤੇ ਬੋਲੀ ਵਿੱਚ ਅਨਰੁਕ ਤਬਦੀਲੀ ਦਾ ਸਿਲਸਿਲਾ ਟੁਰਿਆ। ਅਰਬੀ ਦੀ ਲਫ਼ਜ਼ਾਲੀ ਮਕਾਮੀ ਬੋਲੀ ਵਿੱਚ ਰਲਣ ਲੱਗ ਪਈ, ਕਿਉਂ ਜੋ ਇਬਾਦਤ ਤੇ ਇੰਤਜ਼ਾਮੀ ਮਾਮਲਿਆਂ ਦੇ ਢੇਰ ਲਫ਼ਜ਼ ਅਰਬੀ ਬੋਲੀ ਤੋਂ ਮੰਗਵੇ ਆਏ ਤੇ ਹੌਲੀ-ਹੌਲੀ ਮਕਾਮੀ ਪ੍ਰਾਕ੍ਰਿਤ ਤੇ ਵਰਤਾਰੇ ਦਾ ਹਿੱਸਾ ਬਣ ਗਏ। 10ਵੀਂ ਸਦੀ ਈਸਵੀ ਵਿੱਚ ਮਿਸਰ ਤੇ ਇਰਾਕ ਤੋਂ ਨਸੇ ਕਰਾਮਤਾ ਨੇ ਮੁਲਤਾਨ ਵਿੱਚ ਅਬਾਸੀ ਹਾਕਮ ਬਨੂ ਮੁਨੱਬਾ ਨੂੰ ਹਾਕਮੀ ਤੋਂ ਲਾਇਆ ਤੇ ਕਰਾਮਤੀ ਰਾਜ ਟੋਰਿਆ। ਕਰਾਮਤੀ ਰਾਜ ਵਿੱਚ ਬੋਲੀ ਦੀ ਬਦਲੀ ਹੋਈ ਸ਼ਕਲ ਮਜ਼ਹਬੀ ਕਿਤਾਬ ਗਿਨਾਨ ਸ਼ਰੀਫ ਵਿੱਚ ਦਿਸਦੀ ਹੈ। ਗਿਨਾਨ ਦੇ ਹਮਦੀਆ ਗੀਤਾਂ ਦੀ ਬੋਲੀ ਇੱਕ ਪਾਸੇ ਪੁਰਾਣੀ ਬੋਲੀ ਨਾਲ ਜੁੜੀ ਹੋਈ ਹੈ ਤੇ ਦੂਜੇ ਪਾਸੇ ਹਾਕਮਾਂ ਦੀ ਬੋਲੀ ਅਰਬੀ ਦੀ ਝਲਕ ਵੀ ਵਿਖਾਉਂਦੀ ਹੈ। ਇਹ 9ਵੀਂ-10ਵੀਂ ਸਦੀ ਦੀ ਨਾਤ ਸ਼ਾਇਰੀ ਤੇ ਮਗਰਲੀ ਬੋਲੀ ਦੇ ਵਿਚਕਾਰ ਪੁੱਲ ਹੈ। ਇੰਜ ਆਖਿਆ ਜਾ ਸਕਦਾ ਹੈ ਕਿ ਇਹ ਇੱਕ ਨਵੀਂ ਬੋਲੀ ਦੀ ਸ਼ੁਰੂਆਤ ਦੀ ਨੀਂਹ ਹੈ। ਇਸੇ ਜ਼ਮਾਨੇ ਯਾਨੀ 11ਵੀਂ ਸਦੀ ਦੇ ਸ਼ੁਰੂ ਵਿੱਚ ਗਜ਼ਨੀ ਦੇ ਤੁਰਕ ਹਾਕਮ ਮਹਿਮੂਦ ਗਜ਼ਨਵੀ ਨੇ ਹਿੰਦ ਪੰਜਾਬ ਉੱਤੇ ਦਾਅਵਿਆਂ ਦਾ ਸਿਲਸਿਲਾ ਟੋਰਿਆ। ਮਹਿਮੂਦ ਗਜ਼ਨਵੀ 1027 ਵਿੱਚ ਪੰਜਾਬ ਨੂੰ ਆਪਣੀ ਸਲਤਨਤ ਦਾ ਹਿੱਸਾ ਬਣਾਇਆ। ਹਿੰਦ ਵਿੱਚ ਉਸ ਦਾ ਸਦਰ ਮਕਾਮ ਲਾਹੌਰ ਬਣਿਆ। ਮੁਲਤਾਨ ਤੇ ਲਾਹੌਰ ਉੱਤੇ ਅਰਬ ਤੁਰਕ ਰਾਜ ਨਾਲ ਨਵਾਂ ਰਹਿਤਲੀ ਤੇ ਸਮਾਜੀ ਢਾਂਚਾ ਬਣਨ ਲੱਗ ਪਿਆ। ਇਸ ਕਾਇਆ ਪਲਟੀ ਦਾ ਇੱਕ ਵੱਡਾ ਸਿੱਟਾ ਬਦਲੀ ਤੇ ਬਦਲਦੀ ਹੋਈ ਬੋਲੀ ਦੇ ਰੂਪ ਵਿੱਚ ਨਿਕਲਿਆ। ਅਜਿਹੀ ਬੋਲੀ ਜੋ ਅਸਾਂ ਲਿਖਦੇ ਤੇ ਬੋਲਦੇ ਹਾਂ, ਜਿਸ ਨੂੰ ਅਜੋਕੀ ਪੰਜਾਬੀ ਸੱਦਿਆ ਜਾਂਦਾ ਹੈ। ਲਾਹੌਰ ਦਾ ਜੰਮਪਲ ਇਰਾਨੀ ਨਸਲ ਦਾ ਫਾਰਸੀ ਸ਼ਾਇਰ ਮਸੂਦ ਸ਼ਾਹ ਸੁਲੇਮਾਨ ਉਹ ਪਹਿਲਾ ਲਿਖਾਰੀ ਹੈ ਜਿਸ ਦੇ ਹਿੰਦਵੀ ਦੀਵਾਨ ਦੀ ਚਰਚਾ ਤਾਰੀਖ ਵਿੱਚ ਆਮ ਮਿਲਦੀ ਹੈ। ਹਿੰਦਵੀ ਦੀਵਾਨ ਜ਼ਾਹਿਰ ਹੈ ਕਿ ਮਕਾਮੀ ਬੋਲੀ ਯਾਨੀ ਅਗੇਤੀ ਪੰਜਾਬੀ ਵਿੱਚ ਲਿਖਿਆ ਗਿਆ, ਪਰ ਅਫਸੋਸ ਕਿ ਉਸ ਦਾ ਕੋਈ ਨੁਸਖਾ ਅਜੇ ਤਾਈਂ ਲੱਭਾ ਨਹੀਂ। ਨਵੀਂ ਬੋਲੀ ਦਾ ਵੱਡਾ ਅਦਬੀ ਇਜ਼ਹਾਰ 12ਵੀਂ ਸਦੀ ਦੇ ਕੋਠੇਵਾਲ ਮੁਲਤਾਨ ਦੇ ਜੰਮਪਲ ਫਰੀਦੁਦੀਨ ਮਸੂਦ ਦੇ ਸ਼ਲੋਕਾਂ ਵਿੱਚ ਹੋਇਆ, ਜਿਨ੍ਹਾਂ ਨੂੰ ਪਿਆਰ ਨਾਲ ਬਾਬਾ ਫਰੀਦ ਸ਼ਕਰਗੰਜ ਸੱਦਿਆ ਜਾਂਦਾ ਹੈ। ਆਪ ਚਿਸ਼ਤੀ ਸੂਫੀ ਸਿਲਸਿਲੇ ਦੇ 3ਜੇ ਖਲੀਫਾ ਸਨ। ਆਪ ਹੀ ਪੰਜਾਬ ਦੀ ਨਵੀਂ ਅਦਬੀ ਰੀਤ ਦੇ ਮੋਢੀ ਤੇ ਅਗਵਾਨ ਬਣੇ। ਉਹਨਾਂ ਦੇ ਸ਼ਲੋਕਾਂ ਵਿੱਚ ਮਜ਼ਲੂਮ ਲੁਕਾਈ ਲਈ ਪਿਆਰ ਤੇ ਰੱਬੀ ਹਕੀਕਤ ਨੂੰ ਸਮਝਣ ਮਾਨਣ ਦੀ ਲਗਨ ਨਿਤਰੀ ਹੋਈ ਦਿਸਦੀ ਹੈ। ਬਾਬਾ ਫਰੀਦ ਜਿਹੜੇ ਨੇ ਉਹਨਾਂ ਨੇ ਫਾਰਸੀ ਔਰ ਅਰਬੀ ਦੇ ਆਲਮ ਹੋਣ ਦੇ ਬਾਵਜੂਦ ਉਹਨਾਂ ਨੇ ਉਹਨਾਂ ਲੋਕਾਂ ਦੀ ਬੋਲੀ 'ਚ ਉਹ ਗੱਲ ਕੀਤੀ ਜਿਹੜੇ ਕਿ ਇੱਥੋਂ ਦੇ ਵਾਹੀਵਾਹ ਸਨ, ਜਿਹੜੇ ਕਿ ਇੱਥੋਂ ਦੇ ਛੇੜੂ ਸਨ। ਉਹਨਾਂ ਦੀ ਬੋਲੀ ਵਿੱਚ ਗੱਲ ਕਰਨ ਦਾ ਮਤਲਬ ਇਹ ਸੀ ਕਿ ਉਹਨਾਂ ਦੀ ਹੋਂਦ ਉਹਨੂੰ ਮਨਵਾਉਣਾ। 15ਵੀਂ ਸਦੀ ਪੰਜਾਬੀ ਬੋਲੀ ਨੂੰ ਇੱਕ ਅਨਮੁੱਲੀ ਆਵਾਜ਼ ਮਿਲੀ। 1469 ਵਿੱਚ ਬਾਬਾ ਗੁਰੂ ਨਾਨਕ ਹੋਰਾਂ ਦਾ ਜਨਮ ਰਾਏ ਭੋਏ ਕੀ ਤਲਵੰਡੀ ਹੋਇਆ, ਜਿਸ ਦਾ ਜੋਕਾ ਨਾਂ ਨਨਕਾਣਾ ਸਾਹਿਬ ਹੈ।
ਬਾਬਾ ਗੁਰੂ ਨਾਨਕ ਆਪਣੀ ਮਾਂ ਬੋਲੀ ਸੰਸਕ੍ਰਿਤ, ਸਾਧ ਭਾਸ਼ਾ, ਅਰਬੀ ਤੇ ਫਾਰਸੀ ਦੇ ਡਾਢੇ ਜਾਣੂ ਸਨ। ਆਪ ਦੀ ਹਯਾਤੀ ਤੇ ਆਖੀ ਨੇ ਪੰਜਾਬ ਦੀ ਰੂਹਾਨੀ, ਰਹਿਤਲੀ ਤੇ ਅਦਬੀ ਤਾਰੀਖ ਹਮੇਸ਼ ਲਈ ਬਦਲ ਦਿੱਤੀ। 16ਵੀਂ ਸਦੀ ਦੂਜੇ ਗੁਰੂ ਅੰਗਦ ਸਾਹਿਬ ਗੁਰਮੁਖੀ ਲਿਪੀ ਨੂੰ ਸਵਾਰਨ ਦਾ ਕੰਮ ਟੋਰਿਆ, ਜਿਸ ਦੀ ਬੁਨਿਆਦ ਲੰਡੇ, ਮਹਾਜਨੀ ਤੇ ਸ਼ਾਰਦਾ ਲਿਪੀਆਂ ਨੇ। ਸੋ ਇਸ ਜ਼ਮਾਨੇ ਪੰਜਾਬੀ, ਨਾਗਰੀ, ਅਰਬੀ ਤੇ ਗੁਰਮੁਖੀ ਲਿਪੀਆਂ ਵਿੱਚ ਲਿਖੇਵਣ ਲੱਗ ਪਈ। ਐਸੀ ਸਦੀ ਵਿੱਚ 5ਵੇਂ ਗੁਰੂ ਅਰਜਨ ਦੇਵ ਸਾਹਿਬ ਆਦਿ ਗ੍ਰੰਥ ਦੀ ਬੀੜ ਬਣਾਈ। 16ਵੀਂ ਸਦੀ ਪੰਜਾਬੀ ਬੋਲੀ ਵਿੱਚ ਇੱਕ ਵੱਡਾ ਮੀਲ ਪੱਥਰ ਹੈ, ਕਿਉਂ ਜੋ ਇਸ ਸਮੇਂ ਇਹਦੇ ਵਿੱਚ ਵੱਡਾ ਖਲਾਰ ਬਣਨਾ ਸ਼ੁਰੂ ਹੋਇਆ, ਜਿਸ ਦੇ 3 ਮੁਹਾਰ ਨੇ। ਭਗਤੀ ਸੂਫੀ ਲਹਿਰ ਦਾ ਵੱਡਾ ਇਜ਼ਹਾਰ ਸ਼ਲੋਕ, ਕਾਫੀ ਤੇ ਸੀ ਹਰਫੀ ਰਾਹੀਂ ਹੋਇਆ। ਦੂਜਾ ਕਿੱਸਾਕਾਰੀ ਦਾ ਰਿਵਾਜ ਟੁਰਿਆ ਤੇ ਤੀਜਾ ਵਾਰਕਾਰੀ ਨੇ ਤਾਰੀਖੀ ਹਯਾਤੀ ਨੂੰ ਬਿਆਨਨ ਦਾ ਕੰਮ ਛੋਇਆ। ਲੋਕ ਅਦਬ ਤਾਂ ਹਮੇਸ਼ ਤੋਂ ਹੀ ਲੋਕਾਂ ਦੇ ਨਾਲ ਰਿਹਾ ਹੈ। 16ਵੀਂ ਸਦੀ ਵਿੱਚ ਹੀ ਸਾਨੂੰ ਪੰਜਾਬੀ ਨਸਰੀ ਨਮੂਨੇ ਮਿਲਦੇ ਨੇ, ਜਿਨ੍ਹਾਂ ਵਿੱਚ ਜਨਮ ਸਾਖੀਆਂ ਯਾਨੀ ਬਾਬੇ ਗੁਰੂ ਨਾਨਕ ਤੇ ਦੂਜੇ ਗੁਰੂਆਂ ਦੀਆਂ ਜੀਵਨੀਆਂ, ਪਰ ਨਾਲ-ਨਾਲ ਹੋਰ ਕਿਤਾਬਾਂ ਵੀ ਲੱਭਦੀਆਂ ਨੇ, ਜਿਵੇਂ ਮਸਲੇ ਸ਼ੇਖ ਫਰੀਦ ਕੇ, ਜੋ ਬਾਬਾ ਫਰੀਦ ਦੇ ਜੀਵਨ ਬਾਰੇ ਅਕੀਦਤ ਭਰੀ ਲਿਖਤ ਹੈ। ਐਸੇ ਜ਼ਮਾਨੇ ਗੁਜਰਾਤ ਦੇ ਬਜ਼ੁਰਗ ਨੌਸ਼ਾ ਗੰਜ ਬਖਸ਼ ਦੇ ਵਾਸ ਨਜ਼ਰ ਦਾ ਆਲਾ ਨਮੂਨਾ ਨੇ। ਲਾਹੌਰ ਦੇ ਸ਼ਾਹ ਹੁਸੈਨ ਪਹਿਲੀ ਵਾਰ ਕਾਫੀ ਲਿਖੀ, ਜੋ ਮਗਰਲੇ ਸੂਫੀਆਂ ਅਪਣਾਈ। ਚੰਗ ਦੇ ਦਮੂਦਰ ਦਾਸ ਗੁਲਾਟੀ ਹੀਰ ਦਾ ਪਹਿਲਾ ਪੰਜਾਬੀ ਕਿੱਸਾ ਰਚਿਆ। ਭਾਈ ਗੁਰਦਾਸ ਵਾਰਾਂ ਲਿਖੀਆਂ। ਬਾਬੇ ਫਰੀਦ ਤੇ ਬਾਬੇ ਗੁਰੂ ਨਾਨਕ ਬੋਲੀ ਦੀ ਬੁਨਿਆਦ ਲਹਿੰਦੀ ਬੋਲੜੀ ਯਾਨੀ ਡਾਇਲੈਕਟ ਉੱਤੇ ਰੱਖੀ, ਜਿਸ ਵਿੱਚ ਬਾਰ ਬੋਲੀ ਤੇ ਮੁਲਤਾਨੀ ਸ਼ਾਮਿਲ ਨੇ। ਕੂਕ ਫਰੀਦਾ ਕੂਕ ਤੋ, ਜਿਵੇਂ ਰਾਖਾ ਜਵਾਰ, ਜਬ ਲਗ ਟਾਂਡਾ ਨਾ ਗਿਰੇ ਤਬ ਲਗ ਕੂਕ ਪਕਾਰ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸਿਓ, ਹਟ ਪਟਨ ਬਾਜ਼ਾਰ ਹੁਕਮੀ ਠੈਸਿਓ। ਲਹਿੰਦੀ ਨੂੰ ਕੁਝ ਤਬਦੀਲੀਆਂ ਨਾਲ ਸ਼ਾਹ ਹੁਸੈਨ ਤੇ ਦੂਜੇ ਲਿਖਾਰੀਆਂ ਅੱਗੇ ਵਧਾਇਆ। ਜੰਗ ਸ਼ੋਰਕੋਟ ਦੇ ਸੁਲਤਾਨ ਬਾਹੂ ਹੋਰਾਂ ਸੀ ਹਰਫੀ ਵਿੱਚ ਆਪਣੀ ਰੂਹਾਨੀ ਵਰਤੀ ਵਾਪਰੀ ਦਾ ਇਜ਼ਹਾਰ ਕੀਤਾ। ਉਹਨਾਂ ਦੀ ਬੋਲੀ ਠੇਠ ਹੈ, ਪਰ ਵਿੱਚ ਅਰਬੀ ਫਾਰਸੀ ਲਫ਼ਜ਼ਾਲੀ ਵੀ ਚੋਖੀ ਮਿਲਦੀ ਹੈ। 17ਵੀਂ ਸਦੀ ਅਬਦੁੱਲਾ ਅਬਦੀ ਦੇ 12 ਅਨਵਾ ਤੇ ਹਾਫਿਜ਼ ਬਰਖੁਰਦਾਰ ਦੀ ਪੱਕੀ ਰੋਟੀ ਤੇ ਦੀਨੀ ਰਸਾਲੇ ਡਾਢੇ ਮਸ਼ਹੂਰ ਹੋਏ। 17ਵੀਂ ਸਦੀ ਵਿੱਚ ਹੀ ਇਲਾਕਾ ਧੰਨ ਦੇ ਪੀਲੂ ਪਹਿਲੀ ਵਾਰ ਮਿਰਜ਼ਾ ਸਾਹਿਬਾਂ ਦਾ ਕਿੱਸਾ ਜੋੜਿਆ। ਪਿੱਛੋਂ ਹਾਫਿਜ਼ ਬਰਖੁਰਦਾਰ ਕਿੱਸਾ ਸਾਹਿਬਾਂ ਆਖਿਆ ਤੇ ਜੱਗ ਮਸ਼ਹੂਰ ਕੀਤਾ। 18ਵੀਂ ਸਦੀ ਪੰਜਾਬੀ ਸਿਖਰ ਉੱਤੇ ਅਪੜੀ। ਕਸੂਰ ਦੇ ਬੁੱਲੇ ਸ਼ਾਹ, ਮੁੱਲਾਗੀਰੀ, ਸਮਾਜੀ ਜਬਰ ਤੇ ਸਿਆਸੀ ਜ਼ੁਲਮ ਦੇ ਖਿਲਾਫ ਭਰਪੂਰ ਆਵਾਜ਼ ਚੁੱਕੀ। ਸ਼ੇਖੂਪੁਰਾ ਦੇ ਵਾਰਿਸ ਸ਼ਾਹ ਹੀਰ ਦਾ ਨਵਾਂ ਕਿੱਸਾ ਬਣਾਇਆ, ਜੋ ਸਾਡੇ ਹਜ਼ਾਰਾਂ ਵਰੇ ਪੁਰਾਣੇ ਵਾਹੀਵਾਨ ਸਮਾਜ ਦਾ ਅੰਤਲਾ ਨਿਸ਼ਾਨ ਬਣਿਆ। ਇਹ ਉਹੀ ਵੇਲਾ ਹੈ ਜਦੋਂ ਖਾਨੇਵਾਲ ਦੇ ਅਲੀ ਹੈਦਰ ਸੀ ਹਰਫੀਆਂ ਲਿਖ ਰਹੇ ਸਨ। ਮੁਗਲ ਸ਼ਾਹੀ ਦੇ ਜ਼ਵਾਲ ਤੇ ਵਿਦੇਸੀ ਹਮਲਿਆਂ ਨੇ ਪੰਜਾਬੀ ਨੂੰ ਇhtਜਾਜ ਤੇ ਬਗਾਵਤ ਦੀ ਜ਼ੁਬਾਨ ਬਣਾਇਆ। ਸ਼ਾਹਪੁਰ ਸਰਗੋਦੇ ਦੇ ਨਿਜਾਬਤ ਨਾਦਰ ਸ਼ਾਹ ਦੇ ਹਮਲੇ ਤੇ ਕਤਲਾਮ ਉੱਤੇ ਇੱਕ ਲੰਮੀ ਤਾਰੀਖੀ ਵਾਰ ਲਿਖੀ, ਜਿਸ ਨੂੰ ਨਾਦਰ ਸ਼ਾਹ ਦੀ ਵਾਰ ਜਾਂ ਨਿਜਾਬਤ ਦੀ ਵਾਰ ਆਖਿਆ ਜਾਂਦਾ ਹੈ। ਅਜੋਕੀ ਪੰਜਾਬੀ ਗਜ਼ਨਵੀ ਬਾਰੇ ਆਪਣਾ ਰੂਪ ਧਾਰਨ ਲੱਗ ਪਈ ਤੇ ਮੁਗਲ ਜ਼ਮਾਨੇ ਸਿਖਰ ਉੱਤੇ ਅਪੜੀ, ਪਰ ਪੰਜਾਬੀ ਹਮੇਸ਼ ਗੈਰ ਮੁਲਕੀ ਹਾਕਮਾਂ ਦੇ ਦਰਬਾਰੋਂ ਦੂਰ ਰਹੀ, ਜਿਨ੍ਹਾਂ ਦੀਆਂ ਜ਼ੁਬਾਨਾਂ ਤੁਰਕੀ, ਫਾਰਸੀ ਸਨ। ਇਹ ਸੂਫੀਆਂ, ਗੁਰੂਆਂ, ਭਗਤਾਂ ਤੇ ਲੁਕਾਈ ਦੀ ਆਪਣੀ ਬੋਲੀ ਦੇ ਤੌਰ ਤੇ ਵਧੀ ਫੁੱਲੀ। ਚਕਵਾਲ ਦੇ ਮੌਲਵੀ ਸਲਮਾਨ ਹੋਰਾਂ ਪੰਜਾਬੀ ਬੋਲੀ ਦਾ ਜੁਗਰਾਫੀਆ ਆਪਣੇ ਸ਼ੇਰ ਵਿੱਚ ਉਲੀਕਿਆ ਹੈ। ਪਿਸ਼ਾਵਰ ਥੀ ਜਮਨਾ ਤਾਈ, ਚੰਪਾ ਥੀ ਤਾ ਡੇਰਾ, ਸਮਝਨ ਜਾਣਨ ਲੋਕ ਪੰਜਾਬੀ, ਸੱਚਾ ਸੁਖਨ ਹੈ ਮੇਰਾ। ਪੰਜਾਬ ਦੀ ਅਦਬੀ ਬੋਲੀ ਤੇ ਉਸ ਦੀ ਅਮੀਰੀ ਦੀ ਬੁਨਿਆਦ ਵੰਨ-ਸਵੰਨੀਆਂ ਬੋਲਣੀਆਂ ਨੇ, ਯਾਨੀ ਡਾਇਲੈਕਟਸ ਨੇ। ਜੇ ਸ਼ਮਾਲ ਤੋਂ ਟੁਰੀਏ ਤਾਂ ਪਹਿਲੇ ਹਿੰਦ ਕੋ ਮਿਲਦੀ ਹੈ। ਅਟਕ ਦੇ ਉਰਲੇ ਪਾਸੇ ਛਾਛੀ ਦੀ ਜੂ ਹੈ। ਅਸਲ ਛਾਛੇ ਜਿਹੜਾ ਉਸਾਂ ਤੁਸੀਂ ਸਮਝੋ ਉਸਨਾ ਤੁਰਾ ਆਖਸੋ, ਉਹ ਹੈ ਵੇ ਜਿੱਥੇ ਹਰੋ ਤੇ ਸਿੰਧ ਮਿਲਨੇ, ਉਥੋਂ ਦਰਿਆ ਸਿੰਧ ਦੇ ਨਾਲ ਕੋਈ 19-20 ਮੀਲ ਨਹੀਂ ਪੱਟੀ ਹੋ ਸੀ, ਤੇ ਇਸ ਐਵੇਂ 8-9 ਮੀਲ ਚੜਾ ਵੇ। ਇੱਥੇ ਤੁਸੀਂ ਵੇਖੋ ਇਸ ਦੀ ਜਿਹੜੀ ਬੋਲੀ ਹੈ, ਉਸ ਵਿੱਚ ਤੁਸੀਂ ਬਹੁਤ ਸਾਰੀਆਂ ਬੋਲੀਆਂ ਨਾ ਇੱਕ ਪਰਛਾਵਾਂ ਨਜ਼ਰੀ ਆਉਂਦਾ ਵੇ, ਪਰ ਇਸ ਨੇ ਬਾਵਜੂਦ ਛੱਛੇ ਦੀ ਬੋਲੀ ਜਿਹੜੀ ਹੈ ਛਾਛੀ ਜਿਸ ਆਖਦੇ ਨੇ, ਉਹ ਆਪਣੀ ਜਗ੍ਹਾ ਤੇ ਇੱਕ ਮੁਕੰਮਲ ਜ਼ੁਬਾਨ ਹੈ, ਇੱਕ ਪੂਰੀ ਜ਼ੁਬਾਨ ਹੈ। ਛੱਛ ਤੋਂ ਥੱਲੇ ਦਾ ਇਲਾਕਾ ਪੋਠੋਹਾਰ ਹੈ, ਜੋ ਪੋਠਹਾਰੀ ਦਾ ਗੜ੍ਹ ਹੈ। ਜੇਹਲਮ ਤੋਂ ਲੈ ਕੇ
ਅਟਕ ਦੇ ਦਰਮਿਆਨ ਜਿਹੜਾ ਦੁਆਬਾ ਹੈ ਇਹ ਪੋਠੋਹਾਰ ਹੈ। ਇੱਧਰੋਂ ਅਸੀਂ ਇਹਦੀ ਸਾਲਟ ਰੇਂਜ ਲੈਂਦੇ ਹਾਂ ਔਰ ਇਸ ਸਾਈਡ ਤੋਂ ਸਾਨੂੰ ਕਸ਼ਮੀਰ ਦਾ ਬਾਰਡਰ ਜਿਹੜਾ ਹੈ ਉਹ ਲੱਗਦਾ ਹੈ। ਹੁਣ ਇਹ ਪਿੰਡੀ ਜਿਹੜਾ ਹੈ ਇਹ ਆਪਣੇ ਇਰਦ ਗਿਰਦ ਜਿਤਨੇ ਵੀ ਪੋਠੋਹਾਰ ਨੇ, ਏਰੀਆਜ਼ ਨੇ, ਤਹਿਸੀਲਾਂ ਨੇ, ਜ਼ਿਲ੍ਹੇ ਨੇ, ਇਹਨਾਂ ਸਾਰਿਆਂ ਨਾਲ ਲਹਿਜਾ ਜਿਹੜਾ ਹੈ ਵੇ ਉਹ ਆਪਣੇ ਅੰਦਰ ਮਰਜ ਕਰਨਾ ਹੈ। ਉਸ ਮਰਜਰ ਵਿੱਚ ਇੱਕ ਨਵਾਂ ਲਹਿਜਾ ਪਿੰਡੀਵਾਲ ਜਿਹੜਾ ਹੈ ਉਹ ਸਾਹਮਣੇ ਆਉਣਾ ਹੈ, ਜਿਸ ਨੇ ਅੰਦਰ ਇਹ ਧੰਨੀ, ਕੇਬੀ, ਚਾਚੀ ਔਰ ਇਹ तमाम ਪਹਾੜੀ ਪੋਠੋਹਾਰੀ ਇਹ ਸਾਰੇ ਲਹਿਜੇ ਜਿਹੜੇ ਹੈ ਨੇ ਇਹ ਕਿਧਰੇ ਨਾ ਕਿਧਰੇ ਆਪਣਾ ਆਪਣਾ ਅੰਗ ਜਿਹੜਾ ਹੈ ਉਸੇ ਦੱਸਣੇ। ਪੋਠਹਾਰ ਦੇ ਨਾਲ ਹੀ ਚਕਵਾਲ ਯਾਨੀ ਧਨ ਹੈ, ਜਿਸ ਦੀ ਬੋਲੜੀ ਨੂੰ ਧਨੀ ਆਖਦੇ ਨੇ। ਸਤਾ ਮੁਰਤਫੇ ਪੋਠਵਾਰ ਦੇ ਅੰਦਰ ਇੱਕ ਇਲਾਕਾ ਜਿਹਦਾ ਮਰਕਜ਼ ਚਕਵਾਲ ਹੈ, ਇਸ ਨੂੰ ਅਸੀਂ ਧਨ ਕਹਿੰਦੇ ਹਾਂ। ਇਲਾਕਾ ਧਨੀ ਔਰ ਧਨੀ ਲਹਿਜਾ ਇਹ ਦੋ ਮੁਖਤਲਿਫ ਚੀਜ਼ਾਂ। ਇਲਾਕਾ ਧਨੀ ਜਿਹੜਾ ਉਹ ਤੇ ਇਹ 84 ਗ੍ਰਾਂ ਜਿਹੜੇ ਚਕਵਾਲ ਔਰ ਉਹਦੇ ਮਜ਼ਾਫਾਤ ਵਿੱਚ ਇਹਦਾ ਚੌਗਿਰਦੀ ਜਿਹੜੇ ਗ੍ਰਾਂ ਇਹਨਾਂ ਨੂੰ ਅਸੀਂ ਮਤਲਬ ਹੈ ਇਲਾਕਾ ਧਨੀ ਕਹਿੰਦੇ ਹਾਂ। ਲੇਕਿਨ ਜਿਹੜਾ ਧਨੀ ਲਹਿਜਾ ਉਹਦੀ ਰੇਂਜ ਜਿਹੜੀ ਹੈ ਉਹ ਜ਼ਿਆਦਾ। ਪੋਠੋਹਾਰ ਤੇ ਧਨ ਤੋਂ ਤਲੇ ਮਾਝਾ ਯਾਨੀ ਮਰਕਜ਼ੀ ਇਲਾਕਾ ਹੈ, ਜਿਸ ਦੀ ਬੋਲੜੀ ਮਾਝੀ ਸਦਵਾਂਦੀ ਹੈ। ਅਗਰ ਅਸੀਂ ਮਾਝੇ ਦੀ ਗੱਲ ਕਰੀਏ ਤੇ ਮਾਝਾ ਦਰਮਿਆਨੇ ਇਲਾਕੇ ਨੂੰ ਕਿਹਾ ਜਾਂਦਾ ਜਾਂ ਦਰਮਿਆਨਾ, ਵਿਚਕਾਰਲਾ ਜਾਂ ਪਰਦਾ ਕੋਈ। ਔਰ ਪੰਜਾਬ ਦੇ ਅੰਦਰ ਅਗਰ ਇਸ ਤਕਸੀਮ ਨੂੰ ਦੇਖੀਏ ਤੇ ਇਹਦੇ ਵਿੱਚ ਸਾਡੇ ਕੋਲ ਜਿਹੜੇ ਜ਼ਿਲ੍ਹੇ ਆਉਂਦੇ ਨੇ ਉਹਦੇ ਵਿੱਚ ਅੰਮ੍ਰਿਤਸਰ, ਲਾਹੌਰ, ਕਸੂਰ ਔਰ ਸਿਆਲਕੋਟ ਦਾ ਇਲਾਕਾ, ਇਹਨੂੰ ਅਸੀਂ ਮਾਝਾ ਕਹਿੰਦੇ ਹਾਂ। ਇਹ ਪੰਜਾਬ ਦਾ ਮਿਡ ਵਿਚਕਾਰਲਾ ਇਲਾਕਾ ਹੈ। ਇੱਥੇ ਬੋਲੀ ਜਾਣ ਵਾਲਾ ਜਿਹੜਾ ਲਹਿਜਾ ਹੈ ਜਾਂ ਜ਼ਬਾਨ ਬੋਲੀ ਹੈ ਉਹਨੂੰ ਅਸੀਂ ਮਾਝੀ ਬੋਲੀ ਕਹਿੰਦੇ ਹਾਂ। ਹਿੰਦੁਸਤਾਨੀ ਪੰਜਾਬ ਵਿੱਚ ਜਲੰਧਰ ਦੁਆਬ ਦੀ ਬੋਲੜੀ ਦੁਆਬੀ ਦੇ ਨਾਂ ਤੋਂ ਜਾਣੀ ਜਾਂਦੀ ਹੈ। ਉਹਦੇ 'ਚ ਜਲੰਧਰ ਸੀਗਾ, ਕਰਪੂਥਲਾ ਸੀ, ਅੰਬਾਲਾ ਔਰ ਇੱਧਰ ਪਟਿਆਲਾ ਤੇ ਹੋਰ ਹੁਣ ਚੰਡੀਗੜ੍ਹ ਜਿਹੜਾ ਹੁਣ ਨਵਾਂ ਉਹਨਾਂ ਨੇ ਬਣਾਇਆ, ਇਹ ਸਾਰੇ ਉਹਦੇ ਗਵੇੜ ਦੇ ਵਿੱਚ ਆਉਂਦੇ ਨੇ, ਉਹਦੇ ਅਹਾਤੇ ਦੇ ਵਿੱਚ ਆਉਂਦੇ ਨੇ ਸਾਰੇ। ਉੱਥੇ ਦੀ ਜ਼ਬਾਨ ਜਿਹੜੀ ਸੀ ਉਹ ਜ਼ਬਾਨ ਖਾਲਸ ਉੱਥੇ ਬੋਲੀ ਜਾਂਦੀ ਹੈ। ਇਹ ਜ਼ਬਾਨ ਨਹੀਂ ਜਿੱਦਾਂ ਹੁਣ ਜ਼ਬਾਨਾਂ ਦੇ ਵਿੱਚ ਅਥਲ ਫਥਲ ਸ਼ੁਰੂ ਹੋ ਗਈ ਆ। ਦੁਆਬੇ ਤੋਂ ਤੱਲੇ ਮਾਲਵਾ ਹੈ ਤੇ ਉਸ ਦੀ ਬੋਲੜੀ ਮਾਲਵੀ ਹੈ। ਮਰਕਜ਼ੀ ਪੰਜਾਬ ਤੋਂ ਲਹਿੰਦੇ ਤੇ ਦੱਖਣ ਵਿੱਚ 12 ਦਾ ਵੱਡਾ ਇਲਾਕਾ ਹੈ, ਜਿਸ ਦੀ ਬੋਲੜੀ ਨੂੰ ਲਹਿੰਦੀ ਸੱਦਿਆ ਜਾਂਦਾ ਹੈ। ਪੰਜਾਬੀ ਦਾ ਸਭ ਤੋਂ ਵੱਡਾ ਲਹਿਜਾ ਲਹਿੰਦੀ ਹੈ। ਇਹਦਾ ਇਲਾਕਾ ਬਹਾਵਲ ਨਗਰ, ਵਿਹਾੜੀ ਔਰ ਸਾਹੀਵਾਲ, ਪਾਕਪਤਨ, ਉਕਾੜਾ, ਖਾਨੇਵਾਲ, ਟੋਬਾ, ਫੈਸਲਾਬਾਦ, ਇਹ ਨਨਕਾਣਾ ਸਾਹਿਬ, ਜੰਗ, ਸਰਗੋਦਾ, ਚਨਿਓਟ, ਮੰਡੀ ਬਹਾਉਦੀਨ ਤੀਕਰ ਤਕਰੀਬਨ 14-15 ਜ਼ਿਲ੍ਹੇ ਬਣਦੇ ਨੇ। ਸ਼ੇਖੂਪੁਰੇ ਦਾ ਕੁਝ ਇਲਾਕਾ ਮਾਝੇ 'ਚ ਆ ਜਾਂਦਾ, ਤਹਿਸੀਲ ਮੁਰੀਦ ਕੇ ਅੱਗੇ ਬਾਰਡਰ ਤੱਕ ਜਾਂਦਾ ਹੈਗਾ। ਇਸੇ ਤਰੀਕੇ ਨਾਲ ਵਿਆੜੀ ਦਾ ਮੈਲਸੀ ਉਹ ਆ ਜਾਂਦਾ, ਸਰੈਕੀ ਅੰਗ ਆ ਜਾਂਦਾ ਉੱਥੇ। ਤੇ ਬਾਕੀ ਤਕਰੀਬਨ ਐਸੇ ਜ਼ਿਲ੍ਹੇ ਹਨ ਕਿ ਇਹਨਾਂ ਦੇ ਵਿੱਚ ਉਹ ਲਹਿੰਦੀ ਬੋਲੀ ਪੈਂਦੀ ਹੈਗੀ। ਜਨੂਬੀ ਪੰਜਾਬ ਦੀ ਬੋਲੜੀ ਦਾ ਰਵਾਇਤੀ ਨਾਂ ਮੁਲਤਾਨੀ ਹੈ, ਪਰ ਅੱਜ ਕੱਲ੍ਹ ਇਸ ਦਾ ਨਾਂ ਸਰਾਇਕੀ ਹੈ। ਸੰਸਕ੍ਰਿਤ ਦੇ ਜਿਹੜੇ ਸਿਸਟਰ ਜ਼ਬਾਨਾਂ 'ਚੋਂ ਜਿਹੜੀ ਜ਼ਬਾਨ ਨੇ ਆਪਣੀ ਸ਼ਨਾਖਤ ਇਨਫਰਾਦੀ ਤੌਰ 'ਤੇ ਬਹੁਤ ਜ਼ਿਆਦਾ ਮਨਵਾਈ, ਉਹਦੇ ਵਿੱਚ ਸਰਾਇਕੀ ਜ਼ਬਾਨ ਸਭ ਤੋਂ ਅਹਿਮ ਹੈ। ਸਰਾਇਕੀ ਜ਼ਬਾਨ ਅਗਰ ਅਸਾਂ ਦੇਖੋ ਤਾਂ ਬਲੋਚਿਸਤਾਨ 'ਚ ਵੀ ਬੋਲੀ ਵੈਂਦੀ ਹੈ, ਸਿੰਧ ਦੇ ਇੰਟੀਰੀਅਰ 'ਚ ਬੋਲੀ ਵੈਂਦੀ ਹੈ ਔਰ ਪੰਜਾਬ ਬੋਲੀ ਵੈਂਦੀ ਰਹਿੰਦੀ। ਜ਼ੁਬਾਨ ਦਾ ਡਿੱਠਾ ਵੈਂਦੇ ਕਿ ਬੇਸਿਕ ਉਹਦਾ ਬੁਨਤ ਕਿਵੇਂ ਆਈ ਪਈ। ਕਿਥੇ ਕਿ ਤੁਸਾਂ ਜਿਹੜੇ ਜ਼ਬਾਨ को अलहदा करेंदे हो तो उनके कुछ मखसूस आवाज़ा होंदन ਜਾਂ मखसूस अल्फाज होंदन पे, जिमें सराइकी के 5 अल्फाज इन पे बे, जे, डे, गे और अण। ये ਜਿਹੜਾ ਬੰਦਾ ਸਰਾਇਕੀ ਨਹੀਂ ਬੋਲ ਸਕਦਾ ਉਹ ਇਹਨਾਂ ਅਲਫਾਜ਼ ਕੋ ਵੀ ਨਹੀਂ ਬੋਲ ਸਕਦਾ। 18ਵੀਂ ਸਦੀ ਦੇ ਅਖੀਰ ਤੇ ਸਿੱਖ ਮਿਸਲਾਂ ਦੀ ਚੜ੍ਹਤ ਹੋਈ ਤੇ ਹਰ ਪਾਸੇ ਅਫਰਾ ਤਫਰੀ ਮਚੀ। ਪਰ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਸਿੱਖ ਮਿਸਲਾਂ ਤੋਂ ਲਾਹੌਰ ਖਸਿਆ ਤੇ ਅਮਨੋ-ਮਾਨ ਕਾਇਮ ਕੀਤਾ। ਉਸ ਕਸ਼ਮੀਰ ਤੋਂ ਲਦਾਖ ਤੇ ਖੈਬਰ ਪਖਤੂਨਖਵਾ ਤੋਂ ਸਤਲੁਜ ਤਾਈਂ ਆਪਣੀ ਬਾਦਸ਼ਾਹੀ ਬਣਾਈ। ਮਹਾਰਾਜਾ ਦੇ ਦਰਬਾਰ ਦੀ ਲਿਖਤੀ ਜ਼ੁਬਾਨ ਫਾਰਸੀ ਰਹੀ, ਪਰ ਬੋਲਚਾਲ ਦੀ ਜ਼ੁਬਾਨ ਪੰਜਾਬੀ ਬਣੀ। ਉਸ ਦੀਆਂ ਸਰਕਾਰੀ ਮੋਹਰਾਂ ਤੇ ਸਿੱਕਿਆਂ ਉੱਤੇ ਪੰਜਾਬੀ ਅੱਖਰ ਹੀ ਦਰਜ ਨੇ। ਰਣਜੀਤ ਸਿੰਘ ਦੇ ਪਾਰੇ ਪੰਜਾਬੀ ਨੂੰ ਹੌਸਲਾ ਮਿਲਿਆ। ਹਾਸ਼ਮ ਸ਼ਾਹ ਮਸ਼ਹੂਰ ਕਿੱਸਾ ਸੱਸੀ ਤੇ ਦੋੜੇ ਲਿਖੇ। ਕਾਦਰ ਯਾਰ ਕਦੀਮ ਦਾਸਤਾਨ ਪੂਰਨ ਭਗਤ ਜੋੜੀ। ਪੀਰ ਮੁਹੰਮਦ ਚੱਠਿਆਂ ਦੀ ਵਾਰ ਲਿਖੀ। ਹਾਕਮ ਮੁਲਤਾਨ ਨਵਾਬ ਮੁਜ਼ੱਫਰ ਖਾਨ ਦੀ ਵਾਰ ਕਈ ਸ਼ਾਇਰਾਂ ਲਿਖੀ, ਜੋ ਮੁਜ਼ੱਫਰ ਖਾਨ ਦੀ ਪੌੜੀ ਦੇ ਨਾਂ ਤੋਂ ਮਸ਼ਹੂਰ ਹੋਈ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਅੰਗਰੇਜ਼ ਲਾਹੌਰ ਦਰਬਾਰ ਨਾਲ 3 ਜੰਗਾਂ ਲੜੀਆਂ ਤੇ 10 ਸਾਲਾਂ ਅੰਦਰ ਪੰਜਾਬ ਉੱਤੇ ਕਬਜ਼ਾ ਕਰ ਲਿੱਤਾ, ਜਿਸ ਦਾ ਬਿਆਨ ਸ਼ਾਹ ਮੁਹੰਮਦ ਨੇ ਆਪਣੀ ਮਸ਼ਹੂਰ ਵਾਰ ਜੰਗ ਹਿੰਦ ਪੰਜਾਬ ਵਿੱਚ ਕੀਤਾ ਹੈ। ਉਸ ਵੇਲੇ ਭਾਵੇਂ ਪੰਜਾਬੀ ਸਰਕਾਰੀ ਬੋਲੀ ਨਹੀਂ ਸੀ, ਪਰ ਇਸ ਦੀ ਇੱਜ਼ਤ ਆਬਰੂ ਇੰਨੀ ਸੀ ਕਿ ਅਖੀਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਵੀ ਪੰਜਾਬੀ ਵਿੱਚ ਸ਼ਾਇਰੀ ਕੀਤੀ। ਗੋਰਿਆਂ ਕਬਜ਼ੇ ਮਗਰੋਂ ਰੇਲਵੇ, ਟੈਲੀਗ੍ਰਾਫ, ਥਾਣਾ ਕਚਹਿਰੀ, ਹਸਪਤਾਲ ਬਣਾਏ, ਨਹਿਰਾਂ ਦਾ ਜਾਲ ਵਿਛਾਇਆ ਤੇ 12 ਆਬਾਦ ਕੀਤੀਆਂ। ਪੰਜਾਬ ਯੂਨੀਵਰਸਿਟੀ, ਗਵਰਨਮੈਂਟ ਕਾਲਜ ਲਾਹੌਰ, ਮਿਓ ਸਕੂਲ ਆਫ ਆਰਟ ਤੇ ਦੂਜੇ ਤਾਲੀਮੀ ਇਦਾਰੇ ਬਣਾਏ। ਰੋਜ਼ਗਾਰ ਦੇ ਨਵੇਂ ਤੇ ਚੋਖੇ ਮੌਕੇ ਪੈਦਾ ਕੀਤੇ, ਤਾਲੀਮ ਨੂੰ ਰੋਜ਼ਗਾਰ ਨਾਲ ਜੋੜਿਆ। ਅੰਗਰੇਜ਼ਾਂ ਦੀ ਇਹ ਪਾਲਿਸੀ ਰਹੀ ਹੈ ਕਿ ਉਹਨਾਂ ਨੇ ਜਿਹੜੇ ਇਲਾਕੇ ਤੇ ਕਬਜ਼ਾ ਕੀਤਾ ਉੱਥੇ ਆਪਣੀ ਜ਼ਬਾਨ ਅੰਗਰੇਜ਼ੀ ਦੇ ਨਾਲ ਮਕਾਮੀ ਜ਼ਬਾਨ ਨੂੰ ਵੀ ਬੜੀ ਅਹਿਮੀਅਤ ਦਿੱਤੀ। ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਸਿੰਧ ਵਿੱਚ ਉਹਨਾਂ ਨੇ ਸਿੰਧੀ ਔਰ ਬਾਕੀ ਸੂਬਿਆਂ ਵਿੱਚ ਵੀ ਉਹਨਾਂ ਦੀ ਜ਼ਬਾਨ ਨਾਫਿਜ਼ ਕੀਤੀ ਔਰ ਉਹਨੂੰ ਫੁੱਲਣ ਫੁੱਲਣ ਦਾ ਮੌਕਾ ਫਰਾਹਮ ਕੀਤਾ। ਲੇਕਿਨ ਪੰਜਾਬ ਵਿੱਚ ਉਹਨਾਂ ਨੇ ਅੰਗਰੇਜ਼ੀ ਦੇ ਨਾਲ ਇੱਕ ਗੈਰ ਮੁਕਾਮੀ ਜ਼ਬਾਨ ਨੂੰ ਮੁਤਾਰਫ ਕਰਾਇਆ, ਉਹਦੇ ਵਾਸਤੇ ਕਾਲਜ ਖੋਲ੍ਹੇ। ਅੰਗਰੇਜ਼ਾਂ ਆਪਣੀ ਪਿਛਲੀ ਤਾਲੀਮੀ ਪਾਲਿਸੀ ਦੇ ਉਲਟ ਪੰਜਾਬ ਵਿੱਚ ਅੰਗਰੇਜ਼ੀ ਲਾਗੂ ਕਰਨ ਦੇ ਨਾਲ ਮਕਾਮੀ ਬੋਲੀ ਦੀ ਥਾਂ ਗੈਰ ਮਕਾਮੀ ਬੋਲੀ ਉਰਦੂ ਲਾਗੂ ਕੀਤੀ। When they conquered the Punjab, they imported this Munshi class to the Punjab also for almost all clerical jobs. They came with conquerors. And when they walked in the streets, etc., obviously they must have been strutting. So there was a common phrase, Hindustani, Bade Shaitani, Akad Chalde ne. So the British officers sent letters to the district officers. The district officers wrote back, and most of them, if one looks at the letters, one finds that most of them had the same biases as the Munshis. These biases were Hindustani biases and they were British biases also. The letters reflect these biases, except about 3 letters which also give a political angle. This political angle is, as expressed by these letters of British officers, is that we have wrested the Punjab from the Sikhs, and to promote the Punjabi language would be a political blunder. 19ਵੀਂ ਸਦੀ 2 ਅਜ਼ੀਮ ਸ਼ਾਇਰ ਪੈਦਾ ਕੀਤੇ, ਜਨੂਬ ਵਿੱਚ ਖਾਜਾ ਗੁਲਾਮ ਫਰੀਦ ਤੇ ਸ਼ੁਮਾਲ ਵਿੱਚ ਮੀਆਂ ਮੁਹੰਮਦ ਬਖਸ਼। ਖਾਜਾ ਫਰੀਦ ਕਾਫੀ ਰੀਤ ਵਿੱਚ ਧਰਤੀ ਦਾ ਮੰਜ਼ਰਨਾਮਾ ਆਂਦਾ ਤੇ ਮੀਆਂ ਮੁਹੰਮਦ ਕਿੱਸੇ ਵਿੱਚ ਖਾਬ ਖਿਆਲ ਦੀ ਦੁਨੀਆ ਦੀ ਝਲਕ ਵਿਖਾਈ। 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਗੋਰਾ ਰਾਜ ਦੇ ਖਿਲਾਫ ਆਜ਼ਾਦੀ ਦੀ ਲਹਿਰ ਉੱਠੀ, ਜਿਸ ਨੂੰ ਕਾਬਜ਼ ਗੋਰਿਆਂ ਪੂਰੀ ਤਾਕਤ ਨਾਲ ਦਬਾਉਣ ਦਾ ਯਤਨ ਕੀਤਾ। ਪੰਜਾਬ ਵਿੱਚ 3 ਵੱਡੀਆਂ ਬਰਾਦਰੀਆਂ ਸਨ, ਹਿੰਦੂ, ਮੁਸਲਮਾਨ ਤੇ ਸਿੱਖ। ਜਿਵੇਂ ਜਿਵੇਂ ਲਹਿਰ ਤਗੜੀ ਹੋਈ, ਤਿਵੇਂ ਤਿਵੇਂ ਹਿੰਦੂ, ਸਿੱਖ ਤੇ ਮੁਸਲਮਾਨਾਂ ਵਿਚਕਾਰ ਸਿਆਸੀ ਵਿੱਥ ਵਧਣ ਲੱਗ ਪਈ। ਸਿਆਸੀ ਸਮਝੌਤਾ ਨਾ ਹੋਣ ਪਾਰੋਂ ਪਾਕਿਸਤਾਨ ਨਾਂ ਦੀ ਮੁਸਲਮਾਨ ਅਕਸਰੀਅਤੀ ਰਿਆਸਤ ਨਕਸ਼ੇ ਉੱਤੇ ਉਭਰੀ, ਪਰ ਹਿੰਦ ਦੀ ਵੰਡ ਕਾਰਨ ਪੰਜਾਬ ਦੀ ਵੰਡ ਪਈ ਤੇ ਹਿੰਦ ਦਾ ਸਭ ਤੋਂ ਖੁਸ਼ਹਾਲ ਸੂਬਾ ਖੂਨੋ ਖੂਨ ਹੋ ਗਿਆ। ਦੰਗੇ ਹੋਏ, ਲੱਖਾਂ ਲੋਕ ਕਤਲਾਮ ਵਿੱਚ ਮਾਰੇ ਗਏ, ਕਰੋੜ ਤੋਂ ਵੱਧ ਨੂੰ ਆਪਣਾ ਘਰ-ਬਾਰ ਛੱਡਣਾ ਪਿਆ। ਇੰਨੇ ਥੋੜੇ ਚਿਰ ਵਿੱਚ ਐਡੀ ਵੱਡੀ ਹਿਜਰਤ ਤੇ ਐਡਾ ਵੱਡਾ ਕਤਲਾਮ ਸ਼ਾਇਦ ਹੀ ਤਾਰੀਖ ਵਿੱਚ ਹੋਇਆ ਹੋਵੇ। ਬਣਨ ਦੇ ਨਾਲ ਹੀ ਪਾਕਿਸਤਾਨ ਨੂੰ ਢੇਰ ਸਾਰੇ ਵੇਖੇ ਤੇ ਅਣਵੇਖੇ ਮਸਲਿਆਂ ਨਾਲ ਨਿਬੜਨਾ ਪਿਆ, ਜਿਨ੍ਹਾਂ ਵਿੱਚੋਂ ਇੱਕ ਵੱਡਾ ਮਾਮਲਾ ਬੋਲੀ ਦਾ ਸੀ। ਮਸ਼ਰਕੀ ਬੰਗਾਲ, ਖੈਬਰ ਪਖਤੂਨਖਵਾ, ਪੰਜਾਬ, ਸਿੰਧ ਤੇ ਬਲੋਚਿਸਤਾਨ ਆਪਣੇ ਵੋਟ ਨਾਲ ਪਾਕਿਸਤਾਨ ਬਣਾਇਆ। ਇਹਨਾਂ ਦੀਆਂ ਆਪਣੀਆਂ ਤਾਰੀਖੀ ਬੋਲੀਆਂ ਤੇ ਰਹਿਤਲਾਂ ਸਨ, ਜਿਨ੍ਹਾਂ ਨੂੰ ਰੱਦਣ ਦੀ ਕੋਸ਼ਿਸ਼ ਕੀਤੀ ਗਈ। ਨਤੀਜਾ ਸਿਆਸੀ ਬੇਚੈਨੀ ਨਿਕਲਿਆ। ਪਾਕਿਸਤਾਨੀ ਪੰਜਾਬ ਵਿੱਚ ਬੋਲੀ ਦਾ ਮਾਮਲਾ ਡਾਢਾ ਗੰਭੀਰ ਹੋ ਗਿਆ, ਕਿਉਂ ਜੋ ਆਜ਼ਾਦੀ ਮਗਰੋਂ ਵੀ ਰਿਆਸਤ ਨੇ ਗੋਰੇ ਰਾਜ ਦੀ ਪਾਲਿਸੀ ਜਾਰੀ ਰੱਖੀ, ਯਾਨੀ ਪੰਜਾਬੀ ਨੂੰ ਸਰਕਾਰੀ ਕੰਮਕਾਰ ਤੇ ਤਾਲੀਮੀ ਇਦਾਰਿਆਂ ਤੋਂ ਪਰੇ ਰੱਖਿਆ। 1973 ਦੇ ਦਸਤੂਰ ਵਿੱਚ ਪਹਿਲੀ ਵਾਰ ਜ਼ੁਬਾਨ ਦੇ ਮਸਲੇ ਦਾ ਇੱਕ ਹੱਲ ਕੱਢਿਆ ਗਿਆ। ਵਫਾਕ ਨੇ ਹਰ ਸੂਬੇ ਨੂੰ ਦਸਤੂਰੀ ਇਖਤਿਆਰ ਦਿੱਤਾ ਕਿ ਉਹ ਆਪਣੇ ਇਲਾਕੇ ਦੀ ਜ਼ੁਬਾਨ ਨੂੰ ਆਪਣੀ ਸਰਕਾਰੀ ਤੇ ਤਾਲੀਮੀ ਜ਼ੁਬਾਨ ਬਣਾ ਸਕਦਾ ਹੈ। ਬਾਕੀ ਸੂਬਿਆਂ ਆਪਣੀਆਂ ਬੋਲੀਆਂ ਲਈ ਕੁਝ ਨਾ ਕੁਝ ਕੀਤਾ, ਪਰ ਪੰਜਾਬ ਨੇ ਆਪਣੀ ਬੋਲੀ ਵੱਲ ਕੋਈ ਧਿਆਨ ਨਾ ਦਿੱਤਾ। ਪੰਜਾਬੀ ਦੀਆਂ ਜੜ੍ਹਾਂ 5000 ਸਾਲਾਂ ਤੋਂ ਵੱਧ ਪੁਰਾਣੀਆਂ ਨੇ। ਇਹ ਸਰਕਾਰੀ ਸਰਪ੍ਰਸਤੀ ਨਾ ਹੋਣ ਦੇ ਬਾਵਜੂਦ ਜੀਂਦੀ ਰਹੀ ਹੈ ਤੇ ਹੁਣ ਵੀ ਜੀਂਦੀ ਹੈ, ਪਰ ਇਸ ਨੂੰ ਜਿਉਂਦਾ ਰੱਖਿਆ ਹੈ ਪੰਜਾਬ ਦੀ ਲੁਕਾਈ ਨੇ, ਜੋ ਆਪਣੀ ਜ਼ੁਬਾਨ ਹੰਡਾਉਂਦੀ ਤੇ ਮਾਣਦੀ ਹੈ। ਜਾਈ ਪਿਆ ਖਰੋਟ
ਚਿੱਟੇ ਦੰਦ ਗੁਲਾਬੀ ਹੋਠ ਗੱਲਾਂ ਕਰਨ ਪੰਜਾਬੀ ਲੋਕ ਇੱਕ ਗੱਲ ਸੁਣੇ ਜਾਣਾ ਇੱਕ ਗੱਲ ਸੁਣੇ ਜਾਣਾ ਇੱਕ ਗੱਲ ਸੁਣੇ ਜਾਣਾ